अस्सलाम वालेकुम सज्जनों बेलियो तो मित्रों ਤੁਹਾਡਾ ਕੀ ਹਾਲ ਚਾਲ ਹੈ। ਉਮੀਦ ਹੈ ਸਾਰੇ ਠੀਕ ਠਾਕ ਹੋਣਗੇ, ਵਧੀਆ ਹੋਣਗੇ। ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ। ਜਨਾਬ ਇੱਕ ਛੋਟਾ ਜਿਹਾ ਅੱਜ ਮੈਸੇਜ ਆ। ਅੱਜ ਜਿਹੜੀ ਨਾ ਵਲੌਗ ਦੇ ਵਿੱਚ ਛੋਟੀ ਬਹੁਤੀ ਗੱਲਬਾਤ ਕਰਨੀ ਹੈ। ਤੁਹਾਨੂੰ ਪਤਾ ਜਿਵੇਂ ਕਿ ਡੇਲੀ ਵਲੌਗ ਬਣਾਉਂਦੇ ਆ। ਅੱਜ ਗੱਲ ਕਰਾਂਗੇ ਢੱਕੀ ਬਾਈ ਵਰਸਸ ਰਜਬ ਬੱਟ ਦਾ ਆਉਣ ਵਾਲਾ ਮੁਸਤਕਬਲ ਕੀ ਹੈ, ਫਿਊਚਰ ਕੀ ਹੈ, ਉਸ ਹਵਾਲੇ ਨਾਲ ਗੱਲ ਕਰਾਂਗੇ। ਤੇ ਅੱਗੇ ਵਧਣ ਤੋਂ ਪਹਿਲੇ ਸਾਡੇ ਇਸ ਚੈਨਲ ਪੰਜਾਬੀ ਬਬਲੂ ਵਲੌਗ ਨਾਸਿਰ ਅਮੀਨ ਵਲੌਗ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦਿਓ। ਜਨਾਬ ਖੂਬਸੂਰਤ ਵਿਊ ਹੈਗਾ ਪਿੰਡ ਦਾ ਤੇ ਉਹਦੇ ਵਿੱਚ ਤੁਹਾਨੂੰ ਸੋਹਣੀਆਂ ਗੱਲਾਂ ਦੱਸਾਂਗੇ। ਕੋਈ ਕਿਸੇ ਨੂੰ ਉਹ ਕਿੱਦਾਂ ਕਹਿੰਦੇ ਨੇ ਕਿ ਬਹੁਤ ਸਾਰੇ ਯੂਟਿਊਬਰ ਜਿਵੇਂ ਇੱਕ ਦੂਸਰੇ ਨੂੰ ਬਲੈਕਮੇਲਿੰਗ ਕਰ ਰਹੇ ਹੁੰਦੇ ਨੇ। ਕੋਈ ਕੰਮ ਦੀ ਗੱਲ ਨਹੀਂ ਦੱਸਣਾ, ਇੱਕ ਦੂਸਰੇ ਤੇ ਹੁਟਿੰਗਬਾਜ਼ੀ, ਗਾਲਮ ਗਲੋਚ ਔਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਸਾਹਮਣੇ ਆਉਂਦੀਆਂ ਨੇ ਯੂਟਿਊਬ ਤੇ। ਲੇਕਿਨ ਅਲਹਮਦੁਲਿਲਾ ਅਸੀਂ ਅਗਰ ਅੱਜ ਤੱਕ ਕਿਸੇ ਲਈ ਵੀ ਵੀਡੀਓ ਬਣਾਈ ਹੈ ਨਾ, ਉਹਦੀ ਹਮੇਸ਼ਾ ਇਸ ਲਿਹਾਜ਼ ਨਾਲ ਸਪੋਰਟ ਕੀਤੀ ਹੈ ਕਿ ਉਹਨੂੰ ਇੱਕ ਸਹੀ ਰਸਤਾ ਦੱਸਿਆ ਹੈ। ਅਤੇ ਜਦੋਂ ਢੱਕੀ ਬਾਈ ਜਾਂ ਰਜਬ ਬੱਟ ਸੀਗੇ, ਜਦੋਂ ਪੈਸਾ ਬੇਦਰੇਗ ਇਹਨਾਂ ਨੇ ਇਸਤੇਮਾਲ ਕੀਤਾ, ਬਹੁਤ ਸਾਰੀਆਂ ਐਪਾਂ ਯੂਜ਼ ਹੋਈਆਂ ਨਹੀਂ ਹੋਈਆਂ ਉਹ ਤਾਂ ਕਾਨੂੰਨ ਬਿਹਤਰ ਜਾਣਦਾ। ਅਤੇ ਮੈਂ ਉਸ ਚੀਜ਼ ਤੋਂ ਹਟ ਗਿਆ। ਉਦੋਂ ਮੈਂ ਗੱਲ ਕੀਤੀ ਸੀ ਇੱਕ ਦਫਾ ਇਹਨਾਂ ਦੀ ਸਪੋਰਟ, ਇਹ ਵਲੌਗ ਬਣਾਇਆ ਸੀ ਕਿ ਯਾਰ ਤੁਸੀਂ ਪੈਸੇ ਦਾ ਇੰਨਾ ਬੇਦਰੇਗ ਇਸਤੇਮਾਲ ਨਾ ਕਰੋ। ਆਉਣ ਵਾਲੇ ਵਕਤ 'ਤੇ ਜਿਹੜੇ ਤੁਹਾਡੇ ਖੱਬੇ ਸੱਜੇ ਲੋਕ ਨੇ ਜਿਨ੍ਹਾਂ ਨੂੰ ਤੁਸੀਂ ਪੈਸਾ ਦਿਖਾਉਂਦੇ ਪਏ ਹੋ, ਇਹੀ ਤੁਹਾਡੇ ਦੁਸ਼ਮਣ ਹੋਣਗੇ। ਲੇਕਿਨ ਇੱਕ ਟਾਈਮ ਹੁੰਦਾ ਹੈ ਕਿ ਹਰ ਇੱਕ ਬੰਦੇ ਨੂੰ ਪੈਸੇ ਵਾਲੇ ਨੂੰ ਉਦੋਂ, ਚਾਹੇ ਉਹ ਢੱਕੀ ਬਾਈ ਜਾਂ ਰਜਬ ਬੱਟ ਆ, ਉਹਨਾਂ ਨੂੰ ਇਹ ਚੀਜ਼ਾਂ ਬੁਰੀਆਂ ਲੱਗਦੀਆਂ ਨੇ ਕਿ ਕਿਉਂ ਇਹ ਚੀਜ਼ ਕਹਿ ਰਿਹਾ। ਅਸੀਂ ਸਿਰਫ ਸਮਝਾਉਣ ਦੀ ਹੱਦ ਕਰਕੇ ਕਹਿੰਦੇ ਨੇ, ਬਾਕੀ ਉਹਨਾਂ ਦਾ ਪੈਸਾ, ਉਹਨਾਂ ਦੀ ਚੀਜ਼, ਉਹਨਾਂ ਦਾ ਟਾਈਮ, ਉਹਨਾਂ ਦੀ ਮਰਜ਼ੀ। ਕਹਿੰਦੇ ਨੇ ਕਿ ਮਸ਼ਵਰਾ ਜਦੋਂ ਵੀ ਦਿਓ ਅੱਛਾ ਦੇਵੋ। ਅਸੀਂ ਉਦੋਂ ਮਸ਼ਵਰਾ ਦਿੱਤਾ ਸੀ ਕਿ ਐਵੇਂ ਨਹੀਂ ਹੋਣਾ ਚਾਹੀਦਾ, ਕਿ ਯਾਰ ਪੈਸੇ ਮਿਨੀਮਮ ਤੁਸੀਂ ਦਿਖਾਓ, ਦਿਖਾਵਾ ਨਾ ਦਿਖਾਓ। ਜਿਹੜਾ ਤੁਹਾਨੂੰ ਪੈਸਾ ਮਿਲਿਆ ਹੈ ਅਤੇ ਇਹਦੇ 'ਤੇ ਤੁਸੀਂ ਜਿਹੜਾ ਨਾ ਅੱਲਾ ਦਾ ਸ਼ੁਕਰ ਅਦਾ ਕਰੋ, ਗਰੀਬਾਂ ਦੀ ਹੈਲਪ ਕਰੋ ਅਤੇ ਅੱਲਾ ਦਾ ਸ਼ੁਕਰ ਅਦਾ ਕਰੋ ਕਿ ਇੰਨੀ ਇੱਜ਼ਤ ਦਿੱਤੀ। ਖੈਰ ਉਹਨਾਂ ਨੇ ਨਹੀਂ ਮੰਨਿਆ ਹੈਗਾ। ਅੱਜ ਜਦੋਂ ਮੁਸ਼ਕਿਲ ਵਕਤ ਆਇਆ, ਵੱਡੇ ਲੋਕ ਉਹਨਾਂ ਦਾ ਸਾਥ ਛੱਡ ਗਏ ਨੇ। ਢੱਕੀ ਭਾਈ ਪਿਛਲੇ 2-3 ਮਹੀਨੇ ਤੋਂ ਜੇਲ੍ਹ ਦੀਆਂ ਸੁਲਾਖਾਂ ਦੇ ਪਿੱਛੇ ਨੇ ਕਿ ਉਹਨਾਂ ਨੇ ਮੁਖਤਲਫ ਜਿਹੜਾ ਉਹ ਐਪ ਯੂਜ਼ ਕਰਦਾ ਪਿਆ, ਉਹ ਨਹੀਂ ਸੀ ਕਰਨੀਆਂ ਚਾਹੀਦੀਆਂ। ਜ਼ਹਿਰੀ ਗੱਲ ਹੈ, ਸਾਡੇ ਨੌਜਵਾਨਾਂ ਵਾਸਤੇ ਇੱਕ ਅੱਛਾ ਅੱਗੇ ਮੈਸੇਜ ਨਹੀਂ ਜਾਂਦਾ ਔਰ ਇਹੋ ਜਿਹੀ ਚੀਜ਼ ਹੋਣੀ ਵੀ ਨਹੀਂ ਚਾਹੀਦੀ, ਕਿਉਂਕਿ ਲੋਕ ਉਹਨਾਂ ਨੂੰ ਫਾਲੋ ਅਪ ਕਰਦੇ ਨੇ, ਸਾਰੀਆਂ ਚੀਜ਼ਾਂ ਕਰਦੇ ਨੇ। ਤਾਂ ਮੁਸ਼ਕਿਲਾਤ ਆਈ, ਸਾਰੇ ਦੋਸਤ ਭੱਜ ਗਏ। ਅਤੇ ਅੱਜ ਵੀ ਮੈਂ ਕਹੂੰਗਾ ਕਿ ਇਨਸ਼ਾਅੱਲਾ ਤੁਹਾਡੇ 'ਤੇ ਮੁਸ਼ਕਿਲ ਵਕਤ ਵੀ ਟਲ ਜਾਏਗਾ। ਲੇਕਿਨ ਤੁਹਾਨੂੰ ਆਪਣੇ ਸੱਜਣ ਦੀ, ਆਪਣੇ ਲੋਕਾਂ ਦੀ ਦੇਖਣਾ ਚਾਹੀਦਾ, ਪਰਖਣਾ ਚਾਹੀਦਾ ਔਰ ਸਿੱਧੇ ਰਸਤੇ 'ਤੇ ਚੱਲਣਾ ਚਾਹੀਦਾ। ਅਤੇ ਮੇਰਾ ਖਿਆਲ ਹੈ ਕਿ ਢੱਕੀ ਬਾਈ ਇਨਸ਼ਾਅੱਲਾ ਬਹੁਤ ਜਲਦ ਰਿਹਾ ਹੋ ਜਾਣਗੇ। ਲੇਕਿਨ ਰਿਹਾ ਹੋਣ ਤੋਂ ਬਾਅਦ ਉਹ ਇੱਥੇ ਰਹਿੰਦੇ ਕੋਈ ਨਹੀਂ, ਉਹ ਮੁਲਕ ਪਾਕਿਸਤਾਨ ਛੱਡ ਕੇ ਰਫੂ ਚੱਕਰ ਹੋ ਜਾਣਗੇ। ਰਜਬ ਬੱਟ ਜਿਹੜਾ ਕਿ ਬਾਹਰ ਹੈ, ਉਹਦੇ 'ਤੇ ਵੀ ਸੰਗੀਨ ਤਰੀਨ ਇਲਜ਼ਾਮਾਤ ਨੇ। ਅਗਰ ਉਹ ਹਾਲੇ ਵੀ ਤੋਬਾ ਤਵਾਇਬ ਕਰ ਲਵੇ, ਅੱਲਾ ਕੋ ਮਾफ़ੀ ਮੰਗ ਲਵੇ, ਅਤੇ ਯਕੀਨਨ ਉਹ ਬਚ ਸਕਦੇ ਨੇ। ਨਹੀਂ ਤਾਂ ਸਾਡਾ ਕਾਨੂੰਨ, ਸਾਡੀਆਂ ਚੀਜ਼ਾਂ, ਸਾਡੀ ਗਵਰਨਮੈਂਟ ਜਿਹੜੇ SOPs ਨੇ ਉਹਦੇ ਮੁਤਾਬਕ ਜਿਹੜਾ ਨਾ ਅਮਲ ਕਰਦੇ ਹੋਏ ਉਹ ਵੀ ਕਾਨੂੰਨ ਦੇ ਸ਼ਿਕੰਜੇ ਦੇ ਵਿੱਚ ਆਉਣਗੇ। ਬਹੁਤ ਵੱਡੇ ਯੂਟਿਊਬਰ ਜਿਨ੍ਹਾਂ ਨੇ ਕਿ ਪਾਕਿਸਤਾਨ ਵਾਸਤੇ ਕੁਛ ਗਲਤ ਸੋਚਿਆ, ਗਲਤ ਕੀਤਾ, ਅਤੇ ਉਹਨਾਂ ਦਾ ਫਿਰ ਤੁਸੀਂ ਅੰਜਾਮ ਦੇਖ ਲਓ, ਚੀਜ਼ਾਂ ਦੇਖ ਲਓ। ਢੱਕੀ ਵਸੇ ਰਜਬ ਬੱਟ ਨੂੰ ਚਾਹੀਦਾ ਹੈ ਕਿ ਹਾਲੇ ਵੀ ਜਿਹੜਾ ਨਾ ਇਹਨਾਂ ਤਮਾਮ ਚੀਜ਼ਾਂ ਤੋਂ ਪਰਹੇਜ਼ ਕਰਕੇ ਆਪਣੇ ਪਾਕਿਸਤਾਨ ਲਈ ਕੰਮ ਕਰੋ, ਪਾਕਿਸਤਾਨੀ ਕੌਮ ਵਾਸਤੇ ਕੰਮ ਕਰੋ, ਪਾਕਿਸਤਾਨ ਨੌਜਵਾਨਾਂ ਵਾਸਤੇ ਕੰਮ ਕਰੋ ਔਰ ਇੱਕ ਅੱਛਾ ਮੈਸੇਜ ਦਿਓ, ਅੱਛਾ ਪੈਗਾਮ ਦਿਓ, ਜਿਸ ਨਾਲ ਸਾਡਾ ਪਾਕਿਸਤਾਨ ਤਰੱਕੀ ਕਰੇ, ਸਾਡੇ ਪਾਕਿਸਤਾਨ ਦੇ ਲੋਕ ਤਰੱਕੀ ਕਰਨ ਅਤੇ ਸਾਡੇ ਨੌਜਵਾਨ ਤਰੱਕੀ ਕਰਨ। ਇਸੇ ਦੁਆ ਔਰ ਉਮੀਦ ਦੇ ਨਾਲ ਕਿ ਉਹਨਾਂ ਦੀ ਆਡੀਅੰਸ ਵੀ ਜਿੱਥੇ ਰਵੇ, ਖੁਸ਼ ਰਵੇ, ਆਬਾਦ ਰਵੇ ਅਤੇ ਉਹ ਨੇਕ ਖਵਾਹਿਸ਼ਾਤ ਆਪਣੇ ਦੋਨੋਂ ਯੂਟਿਊਬਰ ਲਈ ਲੈ ਕੇ ਆਉਂਦੀ ਰਹੇ। ਇਸੇ ਦੁਆ ਉਮੀਦ ਦੇ ਨਾਲ ਸਾਨੂੰ ਦਿਓ ਇਜਾਜ਼ਤ। ਅੱਲਾ ਨਿਗਹਿਬਾਨ।